ਕੀ ਮਸਲਾ ਹੋਇਆ ਕਨ੍ਹਈਆ ਮਿੱਤਲ ਦੇ ਵੱਲੋਂ ਅਜਿਹੀ ਸਿੱਖ ਧਰਮ ਨੂੰ ਲੈ ਕੇ ਟਿੱਪਣੀ ਕੀ ਹੋਈ ਹੈ? ਭਾਰਤ ਦੇ ਵਿੱਚ ਹਿੰਦੂ ਨੇ ਜਾਂ ਵਰਲਡ ਦੇ ਵਿੱਚ ਕਿਤੇ ਨੇ ਵੀ ਇਹਨਾਂ ਦਾ ਕੋਈ ਵੱਖਰਾ ਦੇਸ਼ ਨਹੀਂ ਹੈਗਾ ਵੀ ਸਾਡਾ ਇੱਕ ਵੱਖਰਾ ਦੇਸ਼ ਹੋਣਾ ਚਾਹੀਦਾ। ਉਹਦੇ 'ਚ ਫਿਰ ਨਾਲ ਹੀ ਗੱਲ ਕਰਦਾ ਕਿ ਸਿੱਖ ਤਾਂ ਸਾਰੇ ਸਨਾਤਨੀ ਨੇ। ਕਿਸ ਤਰੀਕੇ ਨਾਲ ਕਿਸ ਬੇਸ ਤੇ ਇਹ ਗੱਲ ਕਹਿ ਰਹੇ ਹੋ ਕਿ ਜਿਹੜੇ ਸਿੱਖ ਨੇ ਉਹ ਸਾਰੇ ਸਨਾਤਨੀ ਨੇ? ਤੁਹਾਡੇ ਕੋਲ ਕੀ ਅਧਿਕਾਰ ਆ? ਪੂਰੀ ਸਿੱਖ ਕੌਮ ਦੇ ਸਾਹਮਣੇ ਪੇਸ਼ ਹੋ ਕੇ ਸਾਬਤ ਕਰ ਵੀ ਤੂੰ ਕਿਸ ਬੇਸ ਤੇ ਕਹਿਣਾ ਬਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਕਿੱਥੇ ਲਿਖਿਆ ਹੋਇਆ ਜਿਹੜੇ ਸਿੱਖ ਨੇ ਸਾਰੇ ਹਿੰਦੂ ਨੇ? ਕਿੱਥੇ ਲਿਖਿਆ ਹੋਇਆ ਸਨਾਤਨੀ ਨੇ ਸਿੱਖ? ਜਿਹੜੀ ਸਿੱਖ ਕੌਮ ਦੀ ਪੱਧਤੀ ਆ, ਸਿਸਟਮ ਆ, ਉਹਦੇ ਬਾਰੇ ਗਿਆਨ ਹੈਗਾ? ਕੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਅੰਗ ਤੋਂ ਲੈ ਕੇ 1430 ਤੱਕ ਪੜ੍ਹਿਆ? ਕੀ ਤੁਸੀਂ ਉਹਦੇ 'ਚ ਪੜ੍ਹਿਆ ਕਿ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਕਿ ਧਰਮਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਸੰਬੰਧ ਨਹੀਂ? ਤੁਸੀਂ ਕਿਸੇ ਵਿਸ਼ੇਸ਼ ਧਰਮ ਨੂੰ ਜਿਹੜਾ ਅਲੱਗ ਆਪਣੇ ਆਪ ਦੇ ਵਿੱਚ ਸੰਪੂਰਨ ਆ, ਉਹਨੂੰ ਤੁਸੀਂ ਹਿੰਦੂ ਧਰਮ ਨਾਲ ਕਿੱਦਾਂ ਜੋੜ ਸਕਦੇ ਹੋ? ਤੁਸੀਂ ਕਿਵੇਂ ਬਿਆਨ ਦਿੱਤਾ ਇਹ? ਤੁਹਾਡੇ ਕੋਲ ਕੀ ਅਧਿਕਾਰ ਹੈ ਕਨ੍ਹਈਆ ਮਿੱਤਲ ਜੀ? ਤੁਹਾਡੇ ਕੋਲ ਕੀ ਅਧਿਕਾਰ ਹੈ ਕਿ ਤੁਸੀਂ ਸਾਰੇ ਸਿੱਖਾਂ ਨੂੰ ਸਮੁੱਚਤਾ ਦੇ ਵਿੱਚ ਆਹ ਕਹਿ ਦੋਗੇ ਕਿ ਉਹ ਸਨਾਤਨੀ ਨੇ? ਮੇਰਾ ਕੋਈ ਨਿੱਜੀ ਵਿਵਾਦ ਨਹੀਂ ਹੈ ਕਨ੍ਹਈਆ ਮਿੱਤਲ ਨਾਲ, ਜਾਂ ਮੇਰਾ ਕੋਈ ਵੱਟ ਦਾ ਜਾਂ ਮੇਰਾ ਕੋਈ ਕੰਧ ਦਾ ਰੌਲਾ ਨਹੀਂ ਹੈ, ਮੇਰੀ ਸਾਂਝੀ ਕੰਧ ਹੈ ਉਹਦੇ ਨਾਲ। ਮਸਲਾ ਇਹ ਆ ਤੁਸੀਂ ਪੂਰੀ ਸਿੱਖ ਕੌਮ ਨੂੰ ਲਲਕਾਰਿਆ ਇਹਦੇ 'ਚ। ਕੀ ਲੱਗਦਾ ਕਿ ਅਜਿਹੇ ਲੋਕਾਂ ਨੂੰ ਤਰਜੀਹ ਦੇਣ ਦੀ ਲੋੜ ਹੈ? ਬਿਲਕੁਲ ਪ੍ਰੈਫਰੈਂਸ ਦੇਣ ਦੀ ਲੋੜ ਨਹੀਂ, ਪਰ ਇਹਨਾਂ ਨੂੰ ਇਸ ਗੱਲ ਤੋਂ ਰੋਕਣ ਦੀ ਲੋੜ ਜ਼ਰੂਰੀ ਆ ਇਹਨਾਂ ਨੂੰ ਇਸ ਟਾਈਮ ਇੱਥੇ ਰੋਕਣਾ। ਕਾਰਨ ਇਹ ਆ ਕਿ ਇਹ ਸਿੱਖਾਂ ਨੂੰ ਐਂ ਦੇਖਦੇ ਨੇ ਵੀ ਸੁੱਤੇ ਤਾਂ ਨਹੀਂ ਪਏ ਕਿਤੇ, ਚੂੰਟੀ ਵੱਢ ਕੇ ਦੇਖਦੇ ਨੇ ਕੌਮ ਨੂੰ ਵੀ ਜਾਗਦੇ ਨੇ। ਕੀ ਇੱਥੇ ਜਿਹੜਾ ਲੋਕਤੰਤਰ ਆ, ਇਹ ਜਿਹੜੀਆਂ ਧਾਰਾਵਾਂ ਬਣੀਆਂ ਨੇ, ਕਾਨੂੰਨ ਬਣਿਆ, ਉਹ ਸਾਰਾ ਕੁਝ ਸਿੱਖਾਂ ਦੇ ਖਿਲਾਫ ਵਰਤਣ ਵਾਸਤੇ ਹੀ ਬਣਿਆ? NSA ਲਾ ਕੇ ਕਾਲੇ ਪਾਣੀ ਭੇਜਤੇ ਤੁਸੀਂ। ਭਗਵੰਤ ਮਾਨ ਸਾਹਿਬ ਹੁਣ ਤਾਂ ਕਹਿੰਦੇ ਸੀ, ਭਗਤ ਸਿੰਘ ਦੀ ਗੱਲ ਕਰਦੇ ਸੀ ਨਾ, ਹੁਣ ਤੁਸੀਂ ਇਹ ਦੱਸੋ ਤੁਸੀਂ ਭਗਤ ਸਿੰਘ ਵਾਲੇ ਪਾਸੇ ਖੜੇ ਹੋ ਜਾਂ ਅੰਗਰੇਜ਼ਾਂ ਵਾਲੇ ਪਾਸੇ ਖੜੇ ਹੋ? ਤੁਸੀਂ ਭਗਤ ਸਿੰਘ ਕਿੱਥੋਂ ਹੋ ਗਏ ਤੁਸੀਂ? ਉਹ ਵੀ ਸ਼ਾਸਕ ਸੀ, ਉਹਨਾਂ ਦਾ ਵੀ ਰਾਜ ਸੀ ਨਾ ਅੰਗਰੇਜ਼ਾਂ ਦਾ। ਹੁਣ ਰਾਜ ਦੇ ਵਿੱਚ ਤੁਸੀਂ ਹੋ। ਭਾਈ ਜੀ ਇਹਨਾਂ ਲੋਕਾਂ ਦੇ ਵੱਲੋਂ ਇੱਕ ਅਜਿਹੀ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਧਾਰਾ 25(20) ਦੇ ਅਧੀਨ ਕੇਸਾਧਾਰੀ ਹਿੰਦੂ ਵੀ ਐਲਾਨਿਆ ਗਿਆ। ਜੇ ਕਾਨੂੰਨ ਸਾਥ ਦਿੰਦਾ ਇਹ ਲੋਕ ਇਸ ਤਰੀਕੇ ਨਾਲ ਇਹਨਾਂ ਨੇ ਬੋਲਣਾ ਨਹੀਂ ਸੀ। ਹੁਣ ਤਾਂ ਮੇਨ ਮੁੱਦਾ ਤਾਂ ਸਿਰਫ ਇੱਥੇ ਵੱਜਦਾ ਵੀ ਬਾਈ ਤੂੰ ਆਪਣੀ ਗੱਲ ਤੇ ਕਾਇਮ ਕਿਵੇਂ ਰਹੇਂਗਾ। ਸਿੱਖ ਸੰਗਤਾਂ ਨੂੰ ਪਤਾ ਤਾਂ ਲੱਗੇ ਹੋਈ ਕੀ ਜਾਂਦਾ, ਕਿਹੜੀ ਗੱਲਾਂ ਸਾਹਮਣੇ ਚੱਲ ਰਹੀਆਂ ਨੇ, ਕਿਹੜੀ ਗੱਲਾਂ ਪਿੱਠ ਪਿੱਛੇ ਚੱਲ ਰਹੀਆਂ ਨੇ, ਕਿਸ ਤਰੀਕੇ ਨਾਲ ਤੁਹਾਡੀ ਆਇਡੈਂਟੀਟੀ ਤੇ, ਤੁਹਾਡੀ ਵੱਖਰੀ ਪਹਿਚਾਣ ਤੇ ਜਿਹੜਾ ਹਮਲਾ ਕੀਤਾ ਜਾ ਰਿਹਾ ਹੈ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਦੇ ਗੱਲ ਕੀਤੀ ਜਾਵੇ ਤਾਂ ਸਮੇਂ-ਸਮੇਂ ਤੇ ਕੁਝ ਅਜਿਹੀਆਂ ਧਿਰਾਂ ਦੇ ਵੱਲੋਂ ਜਾਂ ਕੁਝ ਅਜਿਹੇ ਸ਼ਖਸਾਂ ਦੇ ਵੱਲੋਂ ਅਜਿਹੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਵਿਵਾਦਤ ਟਿੱਪਣੀਆਂ ਇੱਕ ਖਾਸ ਭਾਈਚਾਰੇ ਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਲਗਾ ਦਿੰਦੀਆਂ ਨੇ। ਅਜਿਹੇ ਦੇ ਵਿੱਚ ਕਨ੍ਹਈਆ ਮਿੱਤਲ ਨਾਮ ਦੇ ਸ਼ਖਸ ਦੇ ਵੱਲੋਂ ਸਿੱਖ ਧਰਮ ਦੇ ਉੱਪਰ ਵੀ ਵਿਵਾਦਤ ਟਿੱਪਣੀ ਕੀਤੀ ਜਾਂਦੀ ਹੈ। ਟਿੱਪਣੀ ਕੀ ਹੈ, ਇਸੇ ਮਸਲੇ ਨੂੰ ਉਜਾਗਰ ਕਰਨ ਵਾਲੇ ਪ੍ਰਗਟ ਸਿੰਘ ਬਲਹੇੜਾ ਨੇ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਈ ਜੀ, ਸਭ ਤੋਂ ਪਹਿਲਾਂ ਦੱਸੋ ਕਿ ਕੀ ਮਸਲਾ ਹੋਇਆ ਕਨ੍ਹਈਆ ਮਿੱਤਲ ਦੇ ਵੱਲੋਂ ਅਜਿਹੀ ਸਿੱਖ ਧਰਮ ਨੂੰ ਲੈ ਕੇ ਟਿੱਪਣੀ ਕੀ ਹੋਈ ਹੈ? ਅਸਲ ਦੇ ਵਿੱਚ ਨਾ ਵੀਰ ਜੀ, ਉਹ ਆਪਣਾ ਜਿਹੜਾ ਕਨ੍ਹਈਆ ਮਿੱਤਲ ਆ, ਵਿਵਾਦਿਤ ਕਲਾਕਾਰ ਆ ਇੱਕ, ਉਹ ਵਿਵਾਦਾਂ ਦੇ ਵਿੱਚ ਹੀ ਉਹਨੇ ਇੱਕ ਨਵਾਂ ਵਿਵਾਦ ਹੋਰ ਪੈਦਾ ਕਰ ਲਿਆ। ਜਿਹੜਾ ਪਹਿਲਾਂ ਵਿਵਾਦ ਚੱਲਦਾ ਉਹਦਾ, ਉਹ ਅਸਲ ਦੇ ਵਿੱਚ ਜਿਹੜੇ ਮੁਸਲਮਾਨ ਗਾਇਕ ਨੇ ਉਹਨਾਂ ਨੂੰ ਕਹਿੰਦਾ ਕਿ ਇਹਨਾਂ ਨੂੰ ਜਿਹੜੀ ਆ ਪ੍ਰਕਿਰਿਆ ਪੱਧਤੀ ਨਹੀਂ ਆਉਂਦੀ ਵੀ ਕਿਸ ਪ੍ਰਕਾਰ ਹਿੰਦੂ ਧਰਮ 'ਚ ਜਿਹੜੀ ਆਪਾਂ ਗੁਣਗਾਨ ਕਰਦੇ ਹਾਂ, ਜਿਹੜੇ ਉਹਨਾਂ ਦੇ ਜਾਗਰਣ ਹੁੰਦੇ ਉਹਨਾਂ ਦੇ ਵਿੱਚ ਵੀ ਇਹਨਾਂ ਦੇ ਕਹਿੰਦਾ ਜਾਣਕਾਰੀ ਸਾਡੇ ਕੋਲ ਜ਼ਿਆਦਾ, ਵੀ ਉਹਨਾਂ ਨੂੰ ਅਧਿਕਾਰ ਨਹੀਂ ਕੋਈ ਕਰਨ ਦਾ। ਉਸੇ ਬਿਆਨ ਦੇ ਵਿੱਚ ਬਿਆਨ ਦਿੰਦੇ ਕਨ੍ਹਈਆ ਮਿੱਤਲ ਕਹਿੰਦਾ ਕਿ ਜਿਹੜੇ ਭਾਰਤ ਦੇ ਵਿੱਚ ਹਿੰਦੂ ਨੇ ਜਾਂ ਵਰਲਡ ਦੇ ਵਿੱਚ ਕਿਤੇ ਨੇ ਵੀ ਇਹਨਾਂ ਦਾ ਕੋਈ ਵੱਖਰਾ ਦੇਸ਼ ਨਹੀਂ ਹੈਗਾ ਵੀ ਸਾਡਾ ਇੱਕ ਵੱਖਰਾ ਦੇਸ਼ ਹੋਣਾ ਚਾਹੀਦਾ। ਉਹਦੇ 'ਚ ਫਿਰ ਨਾਲ ਹੀ ਗੱਲ ਕਰਦਾ ਕਿ ਸਿੱਖ ਤਾਂ ਸਾਰੇ ਸਨਾਤਨੀ ਨੇ। ਤੁਸੀਂ ਆਪਣੀ ਕੌਮ ਦੀ ਨੁਮਾਇੰਦਗੀ ਕਰ ਰਹੇ ਹੋ, ਤੁਸੀਂ ਸਿੱਖ ਰਾਸ਼ਟਰ ਦੀ ਗੱਲ ਕਰ ਰਹੇ ਹੋ, ਤੁਹਾਨੂੰ ਮੁਬਾਰਕ, ਤੁਸੀਂ ਕਰਦੇ ਰਹੋ। ਤੁਸੀਂ ਇੱਕ ਵੱਖਰੀ ਕੌਮ ਨੂੰ, ਜਿਹੜੀ ਸੰਪੂਰਨ ਤੌਰ ਤੇ ਸਿੱਖ ਕੌਮ ਵੱਖਰੀ ਕੌਮ ਆ, ਜਿਨ੍ਹਾਂ ਨੇ ਆਪਣਾ ਰਾਜ ਭਾਗ ਮਾਣਿਆ, ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੇ ਰਾਜਾ ਹੋਏ, ਉਹਨਾਂ ਨੇ ਸਿੱਖ ਰਾਜ ਆਪਣਾ ਮਾਣਿਆ ਹੋਇਆ। ਤੁਸੀਂ ਉਸ ਕੌਮ ਨੂੰ ਕਿਸ ਤਰੀਕੇ ਨਾਲ, ਕਿਸ ਬੇਸ ਤੇ ਇਹ ਗੱਲ ਕਹਿ ਰਹੇ ਹੋ ਕਿ ਜਿਹੜੇ ਸਿੱਖ ਨੇ ਉਹ ਸਾਰੇ ਸਨਾਤਨੀ ਨੇ? ਤੁਹਾਡੇ ਕੋਲ ਕੀ ਅਧਿਕਾਰ ਆ? ਤੁਹਾਨੂੰ
ਜਿਹੜੀ ਸਿੱਖ ਕੌਮ ਦੀ ਪੱਧਤੀ ਆ, ਸਿਸਟਮ ਆ, ਉਹਦੇ ਬਾਰੇ ਗਿਆਨ ਹੈਗਾ? ਕੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਅੰਗ ਤੋਂ ਲੈ ਕੇ 1430 ਤੱਕ ਪੜ੍ਹਿਆ? ਕੀ ਤੁਸੀਂ ਉਹਦੇ 'ਚ ਪੜ੍ਹਿਆ ਕਿ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਕਿ ਧਰਮਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਸੰਬੰਧ ਨਹੀਂ? ਉਹ ਤਾਂ ਹੋਵੇ ਹਿੰਦੂ ਹੋਵੇ, ਹਾਂ, ਉਹ ਤਾਂ ਸਿੱਧੇ ਤੌਰ ਤੇ ਕਹਿੰਦੇ ਨੇ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰਾਂ। ਉੱਥੇ ਇਨਸਾਨੀਅਤ ਦੀ ਗੱਲ ਆ, ਉੱਥੇ ਸਾਰੀ ਕਾਇਨਾਤ ਦੀ ਗੱਲ ਆ। ਕੁਦਰਤ ਜੇ ਆਰਤੀ ਵੀ ਹੋਈ ਆ ਤਾਂ ਸਾਰੇ ਬ੍ਰਹਿਮੰਡ ਦੀ ਆਰਤੀ ਹੋਈ ਆ, ਸਾਰੇ ਸੰਸਾਰ ਦੀ ਟੋਟਲੀ ਜਿਹੜੀ ਲੁਕਾਈ ਆ ਉਹਨੂੰ ਗੁਰੂ ਮਹਾਰਾਜ ਉਹਦੀ ਸਿਫਤਾਂ ਦੇ ਵਿੱਚ ਗੱਲ ਕਰਦੇ ਨੇ। ਤੁਸੀਂ ਕਿਸੇ ਵਿਸ਼ੇਸ਼ ਧਰਮ ਨੂੰ ਜਿਹੜਾ ਅਲੱਗ ਆਪਣੇ ਆਪ ਦੇ ਵਿੱਚ ਸੰਪੂਰਨ ਆ, ਉਹਨੂੰ ਤੁਸੀਂ ਹਿੰਦੂ ਧਰਮ ਨਾਲ ਕਿੱਦਾਂ ਜੋੜ ਸਕਦੇ ਹੋ? ਤੁਸੀਂ ਕਿਵੇਂ ਬਿਆਨ ਦਿੱਤਾ ਇਹ? ਤੁਹਾਡੇ ਕੋਲ ਕੀ ਅਧਿਕਾਰ ਹੈ ਕਨ੍ਹਈਆ ਮਿੱਤਲ ਜੀ, ਤੁਹਾਡੇ ਕੋਲ ਕੀ ਅਧਿਕਾਰ ਹੈ ਕਿ ਤੁਸੀਂ ਸਾਰੇ ਸਿੱਖਾਂ ਨੂੰ ਸਮੁੱਚਤਾ ਦੇ ਵਿੱਚ ਆਹ ਕਹਿ ਦੋਗੇ ਕਿ ਉਹ ਸਨਾਤਨੀ ਨੇ? ਮੇਨ ਗੱਲ ਸਭ ਤੋਂ ਵੱਡੀ ਇਹੀ ਹੈ। ਇਸ ਸੰਬੰਧ ਦੇ ਵਿੱਚ 2 ਵਾਰੀ ਕਾਲ ਕੀਤੀ ਕਨ੍ਹਈਆ ਮਿੱਤਲ ਨੂੰ ਵੀ ਫੋਨ ਤੇ ਆਓ, ਤੁਸੀਂ ਮੈਨੂੰ ਇਸ ਗੱਲ ਬਾਰੇ ਸਮਝਾਓ ਕਿ ਤੁਸੀਂ ਇਹ ਗੱਲ ਕਿਵੇਂ ਕਰੀ। ਉਹਨਾਂ ਦੇ ਕਿਸੇ ਜਿਹੜਾ ਉਹਨਾਂ ਨੇ ਕੋਈ ਰੱਖਿਆ ਹੋਇਆ ਮੁੰਡਾ, ਉਹਨੇ ਫੋਨ ਚੱਕਿਆ, ਫੋਨ ਚੱਕ ਕੇ ਕਹਿੰਦਾ ਮੈਂ 5 ਮਿੰਟਾਂ 'ਚ ਗੱਲ ਕਰਾਨਾ। ਦੁਬਾਰਾ ਫਿਰ ਫੋਨ ਆ ਗਿਆ, ਮੈਂ ਰਿਕਾਰਡਿੰਗ ਲਾ ਲਈ। ਮੈਂ ਕਿਹਾ ਪੂਰੀ ਸਿੱਖ ਸੰਗਤ ਤੱਕ ਜਾਣੀ ਚਾਹੀਦੀ ਆ ਇਹ ਗੱਲ, ਕਿਉਂਕਿ ਮੇਰਾ ਕੋਈ ਨਿੱਜੀ ਵਿਵਾਦ ਨਹੀਂ ਹੈ ਕਨ੍ਹਈਆ ਮਿੱਤਲ ਨਾਲ, ਜਾਂ ਮੇਰਾ ਕੋਈ ਬੱਟ ਦਾ ਜਾਂ ਮੇਰਾ ਕੋਈ ਕੰਧ ਦਾ ਰੌਲਾ ਨਹੀਂ ਹੈ, ਮੇਰੀ ਸਾਂਝੀ ਕੰਧ ਹੈ ਉਹਦੇ ਨਾਲ। ਮਸਲਾ ਇਹ ਆ ਤੁਸੀਂ ਪੂਰੀ ਸਿੱਖ ਕੌਮ ਨੂੰ ਲਲਕਾਰਿਆ ਇਹਦੇ 'ਚ, ਠੀਕ ਨਹੀਂ ਗੱਲ? ਤੁਸੀਂ ਸਾਰੀ ਸਿੱਖ ਕੌਮ ਨੂੰ ਲਲਕਾਰਿਆ, ਤੁਸੀਂ ਸਪਸ਼ਟੀਕਰਨ ਦਿਓ, ਸਾਰੀ ਸਿੱਖ ਕੌਮ ਸੁਣੇ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਸ ਬੇਸ ਤੇ ਕਿਹਾ ਕਿ ਸਾਰੇ ਸਨਾਤਨੀ ਨੇ। ਇਸ ਗੱਲ ਬਾਰੇ ਜਾਣਨ ਬਾਰੇ ਜਦੋਂ ਫੋਨ ਕੀਤਾ, ਜਦੋਂ ਕਨ੍ਹਈਆ ਮਿੱਤਲ ਗੱਲ ਕਰਨ ਲੱਗਿਆ, ਮੈਂ ਰਿਕਾਰਡਿੰਗ ਲਾ ਲਈ। ਰਿਕਾਰਡਿੰਗ ਲੱਗਦੀ ਸਾਰ ਉਹਨੇ ਫੋਨ ਕੱਟਤਾ। ਉਹ ਤੋਂ ਬਾਅਦ WhatsApp ਤੇ ਕਾਲ ਕਰਕੇ ਮੈਨੂੰ ਨਿੱਜੀ ਤੌਰ ਤੇ ਕਹਿੰਦਾ ਵੀ ਰਿਕਾਰਡਿੰਗ ਨਹੀਂ ਕਰਨੀ, ਤੈਨੂੰ ਨਿੱਜੀ ਤੌਰ ਤੇ ਦੱਸ ਦੇਣਾ, ਰਿਕਾਰਡਿੰਗ ਨਹੀਂ ਕਰਨੀ। ਮੈਂ ਕਿਹਾ ਰਿਕਾਰਡਿੰਗ ਤਾਂ ਮੈਂ ਕਰਨੀ ਹੈ, ਮੈਂ ਉਦੋਂ ਗੱਡੀ 'ਚ ਬੈਠਿਆ ਸੀ, ਨਹੀਂ ਤਾਂ ਮੈਂ ਦੂਸਰੇ ਫੋਨ ਤੋਂ ਵੀਡੀਓ ਬਣਾ ਲੈਂਦਾ WhatsApp ਤੇ ਹੀ, ਹੋਰ ਮੋਬਾਈਲ ਹੈ ਨਹੀਂ ਸੀ ਉਸ ਟਾਈਮ ਕੋਲ। ਮਤਲਬ ਨਿੱਜੀ ਤੌਰ ਤੇ ਮੈਨੂੰ ਕਿਵੇਂ ਦੇ ਕੇ ਤੂੰ ਬਚ ਜਾਏਗਾ? ਮੈਂ ਤਾਂ ਸਿੱਧੇ ਤੌਰ ਤੇ ਕਹਿੰਦਾ ਕਨ੍ਹਈਆ ਮਿੱਤਲ ਇਹਨਾਂ ਵਿਵਾਦਾਂ ਦੇ ਵਿੱਚ ਨਾ ਪੈ। ਪਹਿਲਾਂ ਤੂੰ ਇੱਕ ਹੋਰ ਘੱਟ ਗਿਣਤੀ ਤੇ ਟਾਰਗੇਟ ਕਰ ਰਿਹਾ ਸਿੱਧੇ ਤੌਰ ਤੇ ਮੁਸਲਮਾਨਾਂ ਨੂੰ, ਉਹ ਤੋਂ ਬਾਅਦ ਤੂੰ ਇੱਕ ਨਵਾਂ ਵਿਵਾਦ ਹੋਰ ਛੇੜ ਰਿਹਾ। ਇਹ ਵਿਵਾਦਾਂ ਦੇ ਵਿੱਚ ਪਹਿਲਾਂ ਵੀ ਪੰਜਾਬ ਨੇ ਕੁਝ ਨਹੀਂ ਖੱਟਿਆ। ਪੰਜਾਬ ਦੀ ਮਿੱਟੀ ਖਾਨਾ ਤੂੰ, ਰੋਟੀ ਖਾਨਾ, ਇੱਥੇ ਪੰਜਾਬ 'ਚ ਪਲਿਆ, ਪੰਜਾਬ 'ਚ ਰਿਹਾ, ਪੰਜਾਬ 'ਚ ਜਾਗਰਣ ਕੀਤੇ, ਪੰਜਾਬ ਤੋਂ ਹੀ ਸਾਰਾ ਕੁਝ ਖਾਦਾ ਬਣਾਇਆ, ਘਰ-ਬਾਰ ਸਾਰਾ ਕੁਝ ਬਣਾਇਆ। ਹੁਣ ਤੂੰ ਉਸੇ ਦੇ ਖਿਲਾਫ ਬਿਆਨ ਦੇਈ ਜਾਂਦਾ। ਤੂੰ ਕਿਵੇਂ ਕਹਿ ਦੇਂਗਾ ਗੁਰੂਆਂ ਪੀਰਾਂ ਦੀ ਧਰਤੀ ਨੂੰ ਸਾਰੇ ਸਿੱਖ ਸਨਾਤਨੀ ਨੇ? ਉਹਨਾਂ ਜੀ ਕਨ੍ਹਈਆ ਮਿੱਤਲ ਬਾਰੇ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਉਹਦੇ ਵੱਲੋਂ ਲੜੀਵਾਰ ਜਿਹੜੇ ਵਿਵਾਦਤ ਬੇਲੋੜੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਛੇੜਿਆ ਜਾ ਰਿਹਾ, ਕੀ ਲੱਗਦਾ ਕਿ ਅਜਿਹੇ ਲੋਕਾਂ ਨੂੰ ਤਰਜੀਹ ਦੇਣ ਦੀ ਲੋੜ ਹੈ, ਪ੍ਰੈਫਰੈਂਸ ਦੇਣ ਦੀ ਲੋੜ ਹੈ ਅਜਿਹੇ ਲੋਕਾਂ ਨੂੰ? ਬਿਲਕੁਲ ਪ੍ਰੈਫਰੈਂਸ ਦੇਣ ਦੀ ਲੋੜ ਨਹੀਂ, ਪਰ ਇਹਨਾਂ ਨੂੰ ਇਸ ਗੱਲ ਤੋਂ ਰੋਕਣ ਦੀ ਲੋੜ ਜ਼ਰੂਰੀ ਆ ਇਹਨਾਂ ਨੂੰ ਇਸ ਟਾਈਮ ਇੱਥੇ ਰੋਕਣਾ। ਕਾਰਨ ਇਹ ਆ ਕਿ ਇਹ ਸਿੱਖਾਂ ਨੂੰ ਐ ਦੇਖਦੇ ਨੇ ਵੀ ਸੁੱਤੇ ਤਾਂ ਨਹੀਂ ਪਏ ਕਿਤੇ, ਚੂੰਟੀ ਵੱਢ ਕੇ ਦੇਖਦੇ ਨੇ ਕੌਮ ਨੂੰ ਵੀ ਜਾਗਦੇ ਨੇ। ਹੁਣ ਇਹਦੇ 'ਚ ਇਹ ਕੋਈ ਛੋਟਾ ਮੋਟਾ ਮਸਲਾ ਨਹੀਂ ਹੈਗਾ। ਮੰਨ ਲਓ ਹੁਣ RSS ਮੁਖੀ ਆ ਮੋਹਨ ਭਾਗਵਤ, ਉਹਨਾਂ ਦਾ ਕੀ ਆ, ਤੀਸਰੇ ਦਿਨ ਚੌਥੇ ਦਿਨ ਕੋਈ ਵੀ ਉਹ ਬਿਆਨ ਇਹੀ ਦਿੰਦਾ ਕਿ ਭਾਰਤ 'ਚ ਵਸਣੇ ਵਾਲੇ ਸਾਰੇ ਜਿਹੜੇ ਨੇ ਲੋਕ ਨੇ ਹਿੰਦੂ ਨੇ। ਘੱਟ ਗਿਣਤੀ ਕਿੱਥੇ ਗਏ? ਉਹਨਾਂ ਦੀ ਆਪਣਾ ਪਹਿਚਾਣ ਆ, ਆਪਣੀ ਆਇਡੈਂਟੀਟੀ, ਆਪਣਾ ਧਰਮ ਆ। ਤੁਸੀਂ ਕਿਵੇਂ ਸਾਰੇ ਵਰਗ ਨੂੰ ਕਹਿ ਦੋਗੇ? ਜਦੋਂ ਕੋਈ ਸਿੱਖ ਇਹ ਗੱਲ ਕਰਦਾ, ਪਿੱਛੇ ਜੇ ਅੰਮ੍ਰਿਤਪਾਲ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਨੇ ਗੱਲ ਕੀਤੀ, ਸਿੱਖ ਰਾਜ ਦੀ ਵੀ ਗੱਲ ਕੀਤੀ, ਆਪਣਾ ਜਿਹੜੇ ਨਸ਼ਿਆਂ ਨਾਲ ਮੁੰਡੇ ਲੱਗੇ ਹੋਏ ਸੀ ਨਸ਼ਿਆਂ 'ਚ, ਉਹਨਾਂ ਨੂੰ ਵੀ ਨਸ਼ਾ ਛਡਾਉਣ ਦੀ ਵੀ ਗੱਲ ਕੀਤੀ। ਚੰਗੇ ਰਾਹ ਤੇ ਤੋਰ ਰਹੇ ਸੀ, ਇੱਕ ਵਿਕਲਪ ਦੇ ਰਹੇ ਸੀ ਨਸ਼ੇ ਕਰਨ ਵਾਲੇ ਮੁੰਡਿਆਂ ਨੂੰ ਕਿ ਨਸ਼ਾ ਛੱਡ ਕੇ ਗੁਰੂ ਦੇ ਲੜ ਲੱਗ ਜਾਣ, ਅੰਮ੍ਰਿਤ ਛਕ ਲੈਣ, ਠੀਕ ਨਹੀਂ? ਉਹਨਾਂ ਨੇ ਮਾੜੀ ਜੀ ਗੱਲ ਸਿੱਖ ਰਾਜ ਦੀ ਵੀ ਮਤਲਬ ਖੁੱਲ੍ਹ ਕੇ ਗੱਲ ਕਰਦੇ ਨੇ, ਸਿੱਧੇ ਤੌਰ ਤੇ ਬੋਲਦੇ ਨੇ ਸਿੱਖ ਰਾਜ ਬਾਰੇ ਕਿ ਇੱਥੇ ਜਿਹੜਾ ਲੋਕਤੰਤਰ ਆ, ਇਹ ਜਿਹੜੀਆਂ ਧਾਰਾਵਾਂ ਬਣੀਆਂ ਨੇ, ਕਾਨੂੰਨ ਬਣਿਆ, ਉਹ ਸਾਰਾ ਕੁਝ ਸਿੱਖਾਂ ਦੇ ਖਿਲਾਫ ਵਰਤਣ ਵਾਸਤੇ ਹੀ ਬਣਿਆ। NSA ਲਾ ਕੇ ਕਾਲੇ ਪਾਣੀ ਭੇਜਤੇ ਤੁਸੀਂ, ਸਿੱਖਾਂ ਦੇ ਮੁੰਡੇ ਕਾਲੇ ਪਾਣੀ ਭੇਜਤੇ ਉਸੇ ਸਰਕਾਰ ਨੇ ਜਿਹੜੀ ਭਗਵੰਤ ਮਾਨ ਸਾਹਿਬ ਹੁਣ ਤਾਂ ਕਹਿੰਦੇ ਸੀ, ਭਗਤ ਸਿੰਘ ਦੀ ਗੱਲ ਕਰਦੇ ਸੀ ਨਾ। ਹੁਣ ਤੁਸੀਂ ਇਹ ਦੱਸੋ, ਤੁਸੀਂ ਭਗਤ ਸਿੰਘ ਵਾਲੇ ਪਾਸੇ ਖੜੇ ਹੋ ਜਾਂ ਅੰਗਰੇਜ਼ਾਂ ਵਾਲੇ ਪਾਸੇ ਖੜੇ ਹੋ? ਤੁਸੀਂ ਭਗਤ ਸਿੰਘ ਕਿੱਥੋਂ ਹੋ ਗਏ? ਤੁਸੀਂ ਉਹ ਵੀ ਸ਼ਾਸਕ ਸੀ, ਉਹਨਾਂ ਦਾ ਵੀ ਰਾਜ ਸੀ ਨਾ ਅੰਗਰੇਜ਼ਾਂ ਦਾ। ਹੁਣ ਰਾਜ ਦੇ ਵਿੱਚ ਤੁਸੀਂ ਹੋ। ਮੈਂ ਤਾਂ ਭਗਵੰਤ ਮਾਨ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ, ਤੂੰ ਸਬੂਤ ਦੇ, ਤੂੰ ਸਾਰਿਆਂ ਦਾ ਮੁੱਖ ਮੰਤਰੀ ਆ, ਇਸ ਗੱਲ ਦਾ ਸਬੂਤ ਦੇ ਕਾਰਵਾਈ ਕਰਕੇ ਇਸ ਬੰਦੇ ਤੇ। ਜਿਵੇਂ ਸਿੱਖਾਂ ਨੂੰ ਵੱਖਰੀ ਕੌਮ ਦੀ ਗੱਲ ਕਰਕੇ ਉਹਨਾਂ ਦੇ NSA ਲੱਗਦੀ ਆ, ਭਗਵੰਤ ਮਾਨ ਸਾਹਿਬ ਇਹ ਤੇ ਵੀ ਲਾਓ NSA। ਇਹ ਕਿਵੇਂ ਕਹੀ ਜਾਂਦਾ? ਸਾਰੇ ਸਿੱਖਾਂ ਨੂੰ ਸਮੁੱਚਤਾ ਦੇ ਵਿੱਚ ਤੁਸੀਂ ਹਿੰਦੂ, ਬਾਕੀ ਪ੍ਰਮਾਣ ਸਾਬਤ ਕਰੇ। ਹੁਣ ਗੱਲ ਆਉਂਦੀ ਆ ਕਿ ਭਾਈ ਤੂੰ ਆਪਣੇ ਵਿਚਾਰ ਦੇਤੇ, ਤੇਰੇ ਕੋਲ 3 ਵਿਕਲਪ ਨੇ ਸਿੱਧੇ ਤੌਰ ਤੇ, ਪੂਰੀ ਸਿੱਖ ਕੌਮ ਦੇ ਸਾਹਮਣੇ ਪੇਸ਼ ਹੋ ਕੇ ਸਾਬਤ ਕਰ ਵੀ ਤੂੰ ਕਿਸ ਬੇਸ ਤੇ ਕਹਿਣਾ ਬਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਕਿੱਥੇ ਲਿਖਿਆ ਹੋਇਆ? ਜਿਹੜੇ ਸਿੱਖ ਨੇ ਸਾਰੇ ਹਿੰਦੂ ਨੇ,
ਕਿੱਥੇ ਲਿਖਿਆ ਹੋਇਆ ਸਨਾਤਨੀ ਨੇ ਸਿੱਖ? ਧਰਮਾਂ ਜਾਤਾਂ ਦੀ ਤਾਂ ਗੱਲ ਹੀ ਨਹੀਂ ਹੈਗੀ ਉੱਥੇ। ਇਹਨਾਂ ਗੱਲਾਂ ਦਾ ਤਾਂ ਖੰਡਨ ਕਰਦੇ ਸੀ ਗੁਰੂ ਸਾਹਿਬ, ਸਿਰੇ ਤੋਂ ਨਕਾਰਦੇ ਸੀ ਇਹਨਾਂ ਚੀਜ਼ਾਂ ਨੂੰ। ਅੱਜ ਫਿਰ ਤੂੰ ਲਿਆ ਕੇ ਧਰਮਾਂ, ਬੀਜੇਪੀ ਦੀ ਤਾਂ ਪਾਲਿਸੀ ਇਹੀ ਆ, ਆਰਐਸਐਸ ਦੇ ਜਿੰਨੇ ਵੀ ਬੰਦੇ ਨੇ, ਮੇਨ ਮੁੱਦਾ ਹੁੰਦਾ ਹਿੰਦੂ ਮੁਸਲਿਮ ਕਰਕੇ ਬਾਕੀ ਸਾਰੇ ਮੁੱਦੇ ਦਬਾ ਦਿਓ ਤੇ ਸਿੱਖਾਂ ਨੂੰ ਕਹਿ ਦਿਓ ਇਹ ਤਾਂ ਸਾਡੇ ਨਾਲ ਹੀ ਨੇ, ਇਹ ਤਾਂ ਸਾਰੇ ਹਿੰਦੂ ਹੀ ਆ। ਬਾਈ ਜੀ, ਇਹਨਾਂ ਲੋਕਾਂ ਦੇ ਵੱਲੋਂ ਇੱਕ ਅਜਿਹੀ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਧਾਰਾ 25-20 ਦੇ ਅਧੀਨ ਕੇਸਾਧਾਰੀ ਹਿੰਦੂ ਵੀ ਐਲਾਨਿਆ ਗਿਆ। ਬਿਲਕੁਲ ਬਾਈ ਜੀ, ਉਹੀ ਤਾਂ ਸਾਰਾ, ਜੇ ਕਾਨੂੰਨ ਸਾਥ ਦਿੰਦਾ ਇਹ ਲੋਕ ਇਸ ਤਰੀਕੇ ਨਾਲ ਇਹਨਾਂ ਨੇ ਬੋਲਣਾ ਨਹੀਂ ਸੀ। ਹੁਣ ਤਾਂ ਮੇਨ ਮੁੱਦਾ ਤਾਂ ਸਿਰਫ ਇੱਥੇ ਬਚਦਾ ਵੀ ਬਾਈ ਤੂੰ ਆਪਣੀ ਗੱਲ ਤੇ ਕਾਇਮ ਕਿਵੇਂ ਰਹੇਂਗਾ। ਪਹਿਲੀ ਗੱਲ ਤਾਂ ਇਹ ਆ ਵੀ ਤੂੰ ਸਮੁੱਚਤਾ ਦੇ ਵਿੱਚ ਪੂਰੀ ਸਿੱਖ ਕੌਮ ਤੋਂ, ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸਾਰੀ ਸਿੱਖ ਕੌਮ ਤੋਂ ਸਿੱਧੇ ਤੌਰ ਤੇ ਮਾਫੀ ਮੰਗ ਲਾ ਵੀ ਮੇਰੇ ਤੋਂ ਗਲਤੀ ਹੋ ਗਈ। ਨਹੀਂ ਮੰਨਦਾ ਭਰਾਵਾ, ਸਿੱਧੇ ਤੌਰ ਤੇ ਸਾਬਤ ਕਰ ਆ ਕੇ ਸਿੱਖ ਸੰਗਤ ਦੇ ਸਾਹਮਣੇ, ਭਗੌੜਾ ਨਾ ਹੋ ਵਿਚਾਰਾਂ ਤੋਂ ਭਗੌੜਾ ਹੋ ਕੇ ਕਿੱਥੇ ਜਾਏਗਾ। ਕਾਨੂੰਨ ਸਾਡੇ ਕੋਲ ਵੀ ਆ, ਸਾਡੇ ਕੋਲ ਵੀ ਰਾਈਟ ਨੇ। ਅਸੀਂ ਹੋਰ ਕੋਈ ਗੱਲ ਹੀ ਨਹੀਂ ਕਰਨੀ ਭਰਾਵਾ। ਤੂੰ ਕਿਸੇ ਪਾਸੇ ਨੂੰ ਨਹੀਂ ਆਂਦਾ ਕਿ ਕੋਰਟ ਦੇ ਵਿੱਚ ਨਹੀਂ ਪਟੀਸ਼ਨ ਪੈ ਸਕਦੀ, ਉੱਥੇ ਨਹੀਂ ਪੁੱਛਿਆ ਜਾ ਸਕਦਾ ਇਹਨੂੰ ਬੁਲਾ ਕੇ। ਫਿਰ ਤਾਂ ਸਾਰੀ ਸਿੱਖ ਸੰਗਤਾਂ ਨਾਲ ਹੁਣ ਮੇਨ ਬੋਲਣ ਦਾ ਐਜ ਏ ਸਪੀਕਰ ਗੱਲ ਕਰਦੇ ਆ, ਸਿੱਖ ਸੰਗਤਾਂ ਨੂੰ ਪਤਾ ਤਾਂ ਲੱਗੇ ਹੋਈ ਕੀ ਜਾਂਦਾ, ਕਿਹੜੀ ਗੱਲਾਂ ਸਾਹਮਣੇ ਚੱਲ ਰਹੀਆਂ ਨੇ, ਕਿਹੜੀ ਗੱਲਾਂ ਪਿੱਠ ਪਿੱਛੇ ਚੱਲ ਰਹੀਆਂ ਨੇ, ਕਿਸ ਤਰੀਕੇ ਨਾਲ ਤੁਹਾਡੀ ਆਇਡੈਂਟੀਟੀ ਤੇ, ਤੁਹਾਡੀ ਵੱਖਰੀ ਪਹਿਚਾਣ ਤੇ ਜਿਹੜਾ ਹਮਲਾ ਕੀਤਾ ਜਾ ਰਿਹਾ। ਕੋਰਟ 'ਚ ਚੈਲੰਜ ਕਰੋਗੇ ਜਾਂ ਅਕਾਲ ਤਖਤ ਸਾਹਿਬ ਦਾ ਰੁਖ ਕਰੋਗੇ, ਦੋਨਾਂ 'ਚੋਂ? ਬਿਲਕੁਲ ਜੀ, ਸ਼੍ਰੋਮਣੀ ਕਮੇਟੀ ਨੂੰ ਆਪਾਂ ਨੇ ਈਮੇਲ ਪਾਈ ਤੀ। ਈਮੇਲ ਦੇ ਵਿੱਚ ਉਹਨਾਂ ਨੇ ਆਪਣਾ ਜਿਹੜੇ ਪ੍ਰਧਾਨ ਸਾਹਿਬ ਨੇ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਆਪਣਾ ਜਿਹੜਾ ਪਲੇਟਫਾਰਮ ਆ ਫੇਸਬੁੱਕ ਤੇ, ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਸਿੱਖ ਇੱਕ ਵੱਖਰੀ ਤੇ ਨਿਰਾਲੀ ਕੌਮ ਆ। ਇਹਨਾਂ ਜਿਹੜੇ ਵਿਵਾਦਿਤ ਬਿਆਨ ਨਾ ਦੇਣ, ਇਹਨਾਂ ਲੋਕਾਂ ਤੋਂ ਸੁਚੇਤ ਰਹੋ। ਉਹਨਾਂ ਨੇ ਸਿੱਧੇ ਤੌਰ ਤੇ ਬਿਆਨ ਦਿੱਤਾ, ਉਹਨਾਂ ਨੇ ਸਿੱਧੇ ਤੌਰ ਤੇ ਇਸ ਗੱਲ ਦੀ ਸਪੋਰਟ ਕੀਤੀ ਆ। ਤੇ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਇਹ ਬੰਦਾ ਕਿਸੇ ਲਾਈਨ ਤੇ ਨਾ ਆਇਆ ਤਾਂ ਬਿਲਕੁਲ ਬਾਈ ਜੀ ਫਿਰ ਕੋਰਟ ਵੀ ਜਾਣਾ ਪਊਗਾ, ਕੋਰਟ ਵੀ ਜਾਵਾਂਗੇ ਸਿੱਧੇ ਤੌਰ ਤੇ। ਇਹਦੇ ਵਾਸਤੇ ਦੋ ਹੀ ਰਸਤੇ ਨੇ, ਜਾਂ ਤਾਂ ਤੂੰ ਮਾਫੀ ਮੰਗ ਲੈ ਇਸ ਗੱਲ ਦੀ, ਨਹੀਂ ਤੂੰ ਸਾਬਤ ਕਰ ਦੇ। ਹਾਂ, ਸਾਬਤ ਕਰੋ ਇਸ ਗੱਲ ਨੂੰ। ਬਿਲਕੁਲ, ਪ੍ਰਗਟ ਸਿੰਘ ਦੇ ਵੱਲੋਂ ਇੱਕ ਮੁੱਦਾ ਚੁੱਕਿਆ ਗਿਆ ਤਾਂ ਇਸੇ ਨੂੰ ਲੈ ਕੇ ਕਨਈਆ ਮਿੱਤਲ ਦਾ ਜਿਹੜਾ ਕਹਿ ਸਕਦੇ ਕਿ ਉਹਦੇ ਕੋਲੋਂ ਸਪਸ਼ਟੀਕਰਨ ਵੀ ਮੰਗਿਆ ਜਾ ਰਿਹਾ। ਕਨਈਆ ਮਿੱਤਲ ਆਮ ਕਰਕੇ ਵਿਵਾਦਾਂ ਦੇ ਵਿੱਚ ਰਹਿਣ ਵਾਲਾ ਸ਼ਖਸ ਹੈ। ਆਪਣੇ ਆਪ ਨੂੰ ਫੇਮਸ ਹੋਣ ਵਾਸਤੇ ਕਿਤੇ ਨਾ ਕਿਤੇ ਅਜਿਹੀਆਂ ਜਿਹੜੀਆਂ ਬੇਤੁਕੀਆਂ ਦਲੀਲਾਂ ਵੀ ਦਿੱਤੀਆਂ ਜਾਂਦੀਆਂ ਨੇ ਤੇ ਅਜਿਹੇ ਦਾ ਵਿਰੋਧ ਪ੍ਰਗਟ ਸਿੰਘ ਨੇ ਕੀਤਾ। ਉਹਨਾਂ ਨੇ ਚੈਲੰਜ ਕੀਤਾ ਹੈ ਕਿ ਜਾਂ ਸਾਡੇ ਨਾਲ ਬੈਠ ਕੇ ਗੱਲਬਾਤ ਕਰ, ਜਾਂ ਇਸ ਗੱਲ ਨੂੰ ਸਾਬਤ ਕਰ ਕਿ ਮੈਂ ਜੋ ਗੱਲ ਕਹੀ ਹੈ ਤੱਥਾਂ ਦੇ ਆਧਾਰਿਤ ਬਿਲਕੁਲ ਸੱਚਾਈ ਹੈ, ਜਾਂ ਫਿਰ ਜਿਹੜੀ ਤੇਰੇ ਵੱਲੋਂ ਗਲਤੀ ਕੀਤੀ ਗਈ ਹੈ ਇਹਦੀ ਮੁਆਫੀ ਮੰਗ। ਇਹ ਉਹੀ ਸ਼ਖਸ ਹੈ ਜਿਹਦਾ ਪਿਛਲੇ ਦਿਨ ਪੰਜਾਬੀ ਗਾਇਕਾਂ ਦੇ ਨਾਲ ਜਾਗਰਣ ਨੂੰ ਲੈ ਕੇ ਵਿਵਾਦ ਵੀ ਰਿਹਾ ਹੈ। ਭਵਿੱਖ ਦੇ ਵਿੱਚ ਵੀ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਐਸਜੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਤਾਂ ਉਸ ਦੇ ਮੱਦੇਨਜ਼ਰ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਕਹਿ ਸਕਦੇ ਹਾਂ ਕਿ ਲਿਆਉਣ ਦੇ ਯਤਨ ਕੀਤੇ ਜਾ ਸਕਦੇ ਨੇ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।